ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਬੰਨੂ ਜੀ। ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਜਾਂ ਹੋਰ ਇੱਧਰ ਉੱਧਰ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082272250। ਘਰਾਂ ਦੀ, ਕਾਰਾਂ ਦੀ, ਹੈਲਥ ਦੀ, ਲਾਈਫ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਸ, ਰਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੇਲ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਸਿੰਘ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ ਬਿਕਰਸਵੀਲ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਬੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਆਪਾਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰਦੇ ਹਾਂ। ਜਿਹੜੇ ਸਰਹੱਦਾਂ ਦੇ ਉੱਤੇ ਬਿਲਕੁਲ ਪੂਰੇ ਹੜ੍ਹ ਆਏ ਹੋਏ ਆ ਕਿਸਾਨਾਂ ਦੇ, ਉਸ ਦੀ ਕੀ ਅਪਡੇਟ ਹੈ? ਦੇਖੋ, ਇਹ 1 ਸਾਲ ਪੂਰਾ ਕਰ ਗਿਆ ਕਿਸਾਨ ਅੰਦੋਲਨ, ਤੇ ਦੂਜੇ ਸਾਲ ਦੇ ਵਿੱਚ ਐਂਟਰ ਕਰ ਗਿਆ। ਇਸ ਵੇਲੇ ਭਾਜਪਾ ਹੀ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਕਿ ਕਿਸਾਨ ਜਾਂਦੇ ਕਿਉਂ ਨਹੀਂ ਗਏ, ਪਰ ਇਹ ਬੇਵਿਸ਼ਵਾਸੀ ਕਿਉਂ ਪੈਦਾ ਹੋਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਇਹਨਾਂ ਸਵਾਲਾਂ ਦੇ ਜਵਾਬ ਤਾਂ ਲੱਭਣੇ ਪੈਣਗੇ। ਕਿਸਾਨਾਂ ਦੇ ਵੱਲੋਂ ਟਿੱਕਰੀ ਸਰਹੱਦ ਦੇ ਉੱਤੇ ਵੱਡਾ ਇਕੱਠ ਕੀਤਾ ਗਿਆ, ਸਿੰਘੂ ਸਰਹੱਦ ਦੇ ਉੱਤੇ ਵੱਡਾ ਇਕੱਠ ਕੀਤਾ ਗਿਆ, ਗਾਜੀਪੁਰ ਵਾਲੀ ਸਰਹੱਦ ਦੇ ਉੱਤੇ ਵੱਡਾ ਇਕੱਠ ਕੀਤਾ ਗਿਆ। ਕਿੰਨੇ ਕੁ ਗਿਣਤੀ ਦੇ ਵਿੱਚ ਕਿਸਾਨ ਆ ਗਏ, ਗਿਣਤੀਆਂ ਮਿਣਤੀਆਂ ਤੋਂ ਪਰੇ ਆ। ਮੁਲਕ ਭਰ ਦੇ ਵਿੱਚ ਜਿਹੜੇ ਸੂਬੇ ਨੇ, ਇਹ ਕਹਿੰਦੇ ਸੀ ਮੁੱਠੀ ਭਰ ਨੇ। ਉਸ ਦਿਨ ਜਿੱਦਣ 19 ਤਰੀਕ ਨੂੰ ਇਹ ਖੇਤੀ ਬਿੱਲ ਵਾਪਸ ਲੈਣ ਦਾ ਐਲਾਨ ਕੀਤਾ, ਉਦਣ ਵੀ ਇਹ ਆਖਿਆ ਗਿਆ ਕਿ ਕਿਸਾਨਾਂ ਦਾ ਇੱਕ ਗਰੁੱਪ, ਅਸੀਂ ਉਹਨੂੰ ਸਮਝਾ ਨਹੀਂ ਸਕੇ। ਮਤਲਬ ਬਹੁਤੇ ਸਮਝ ਗਏ, ਇੱਕ ਗਰੁੱਪ ਸੀ ਜਿਹੜਾ ਸਮਝਿਆ ਨਹੀਂ। ਚਾਹੇ ਉਹ ਤਾਮਿਲਨਾਡੂ ਹੈ, ਚਾਹੇ ਉਹ ਕਰਨਾਟਕਾ ਹੈ, ਚਾਹੇ ਉਹ ਪੱਛਮੀ ਬੰਗਾਲ ਹੈ, ਚਾਹੇ ਬਿਹਾਰ ਹੈ, ਚਾਹੇ ਉੱਤਰ ਪ੍ਰਦੇਸ਼ ਹੈ, ਕਿਹੜੇ ਸੂਬੇ ਦੇ ਵਿੱਚ ਕਿਸਾਨ ਭਾਈਚਾਰਾ, ਕਿਸਾਨਾਂ ਦੇ ਨਾਲ ਜੁੜੇ ਹੋਏ ਮਜ਼ਦੂਰ, ਟਰੇਡ ਯੂਨੀਅਨ ਆ, ਵਿਦਿਆਰਥੀ ਯੂਨੀਅਨ ਆ, ਇਸ ਦਿਨ ਚੌਂਕਾਂ ਦੇ ਉੱਤੇ ਇਕੱਠੀਆਂ ਨਹੀਂ ਹੋਈਆਂ। ਮੁਲਕ ਭਰ ਦੇ ਵਿੱਚ ਕਿਸਾਨਾਂ ਨੇ ਜਿੱਥੇ 1 ਸਾਲ ਮਨਾਇਆ ਇਸ ਅੰਦੋਲਨ ਨੂੰ, ਦੂਜਾ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਕਿ ਕਿਸਾਨਾਂ ਨੇ ਠਰੰਮੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇੱਕ ਗੱਲ ਜ਼ਰੂਰ ਰਹੀ ਸਾਰੇ ਜਗ੍ਹਾ ਦੇ ਉੱਤੇ, ਧਮੱਚੜ ਨਹੀਂ ਮੱਚੇ, ਬਲਕਿ ਪੇਸ਼ੈਂਸ ਦੇ ਨਾਲ ਕਿਸਾਨਾਂ ਨੇ ਇਹ ਗੱਲ ਆਖੀ ਕਿ ਲੜਾਈ ਮੁੱਕੀ ਨਹੀਂ ਤੇ ਇਹ ਅੰਦੋਲਨ ਮੁੱਕੇ ਨਹੀਂ, ਬਲਕਿ ਕਿਸਾਨਾਂ ਨੂੰ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਗਾਤਾਰ ਕਰਨੇ ਪੈਣਗੇ, ਕਿਉਂਕਿ ਇੱਕ ਪਾਸੇ ਤੋਂ ਹਮਲਾ ਜ਼ਰੂਰ ਘਟਿਆ, ਦੂਜੇ ਪਾਸੇ ਤੋਂ ਹੋ ਸਕਦਾ। ਇਹ ਸਿਆਣਪ ਭਰੀ ਗੱਲ ਰਹੀ। ਜਿੰਨੇ ਭਾਸ਼ਣ ਵੀ ਹੋਏ ਕਿਸਾਨ ਆਗੂਆਂ ਦੇ, ਸਾਰਿਆਂ ਨੇ ਇਸੇ ਗੱਲ ਨੂੰ ਦੁਹਰਾਇਆ ਕਿ ਲੜਾਈ ਮੁੱਕੀ ਨਹੀਂ। ਇੱਕ ਵਾਰੀ ਫੇਰ ਜਿਹੜੀ ਸਿੰਘੂ ਸਰਹੱਦ ਦੇ ਉੱਤੇ, ਟਿੱਕਰੀ ਸਰਹੱਦ ਦੇ ਉੱਤੇ ਔਰਤਾਂ ਦੀ ਗਿਣਤੀ ਸੀ, ਉਹ ਏਡੀ ਵੱਡੀ ਸੀ ਜਿਹੜੀ ਕਿ ਕਿਸੇ ਵੀ ਉਸ ਸਿਆਸੀ ਧਿਰ ਨੂੰ ਵਕਤ ਪਾ ਸਕਦੀ ਆ, ਜਿਹੜੀ ਇਹ ਸੋਚਦੀ ਹੋਵੇ ਕਿ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਦੌਰਾਨ, ਜਿਵੇਂ ਇਹ ਕਿਹਾ ਜਾ ਰਿਹਾ ਕਿ ਅਸੀਂ ਦੂਜੇ ਰੂਪ ਦੇ ਵਿੱਚ ਇਹਨਾਂ ਬਿੱਲਾਂ ਨੂੰ, ਇਹਨਾਂ ਕਾਨੂੰਨਾਂ ਨੂੰ ਲੈ ਆਵਾਂਗੇ, ਉਹਨਾਂ ਨੂੰ ਕੰਬਣੀ ਛੇੜ ਸਕਦੀ ਹੈ। ਏਡਾ ਸੌਖਾ ਨਹੀਂ ਰਹਿ ਗਿਆ ਕਿਸਾਨ ਦੇ ਨਾਲ ਟਕਰਾਉਣਾ, ਏਡਾ ਸੌਖਾ ਨਹੀਂ ਰਹਿ ਗਿਆ ਕਿ ਕਿਸਾਨ ਨੂੰ ਇਗਨੋਰ ਕਰਕੇ ਤੁਸੀਂ ਉਹਦੇ ਖਿਲਾਫ ਕੋਈ ਵੀ ਬਿੱਲ ਆਉਂਦੇ ਸਮੇਂ ਦੇ ਦੌਰਾਨ ਲੈ ਆਓਗੇ। ਜੇ ਸਿਆਸੀ ਧਿਰਾਂ ਸਿਆਣੀਆਂ ਹੋਣ, ਜਿਹੜੀਆਂ ਕਿ ਤਾਕਤ ਦੇ ਨਸ਼ੇ ਦੇ ਵਿੱਚ ਸਾਰਾ ਕੁਝ ਭੁੱਲ ਜਾਂਦੀਆਂ ਨੇ, ਉਹ ਮੁੜ ਕੇ ਕਦੇ ਇਸ ਕਿਸਾਨਾਂ ਦੀ ਕੌਮ ਦੇ ਨਾਲ ਪੰਗਾ ਲੈਣ ਦੀ ਜੁਰਤ ਨਹੀਂ ਕਰਨਗੀਆਂ, ਜੋ ਕੁਝ 1 ਸਾਲ ਦੇ ਦੌਰਾਨ ਕਿਸਾਨਾਂ ਨੇ ਵਿਖਾ ਦਿੱਤਾ। ਬਿਲਕੁਲ ਜੀ, ਸਬਕ ਤਾਂ ਚੰਗੀ ਤਰ੍ਹਾਂ ਸਿੱਖਣਾ ਚਾਹੀਦਾ ਇਹਨਾਂ ਨੂੰ। ਅੱਗੇ ਪਾਰਲੀਮੈਂਟ 'ਚ ਸੰਵਿਧਾਨ ਦਿਵਸ ਮਨਾਇਆ ਗਿਆ, ਉਹ ਇਕੱਲੇ ਮੇਰਾ ਖਿਆਲ ਆ ਮੁੱਖ ਮੰਤਰੀ ਨੇ ਜਾਂ ਭਾਜਪਾਈਆਂ ਨੇ ਹੀ ਮਨਾ ਲਿਆ, ਕਿਉਂਕਿ ਵਿਰੋਧੀ ਧਿਰ ਤਾਂ ਕੋਈ ਗਈ ਨਹੀਂ। ਦੇਖੋ, ਗੱਲ ਫੇਰ ਉੱਥੇ ਹੀ ਆ ਜਾਂਦੀ ਹੈ। ਜੇ ਕਿਸੇ ਨੇ ਲੋਕਤੰਤਰ ਬਚਾਉਣ ਦਾ ਹੋਕਾ ਦਿੱਤਾ ਜਾਂ ਕਿਸੇ ਨੇ ਲੋਕਤੰਤਰ ਬਚਾਇਆ ਤਾਂ ਉਹ ਕਿਸਾਨ ਨੇ, ਉਹ ਕਿਸਾਨ ਅੰਦੋਲਨ ਹੈ। ਨਹੀਂ ਤਾਂ ਅਦਰਵਾਈਜ਼ ਇੰਨਾ ਕੁ ਰਲਗੱਡ ਹੋ ਗਿਆ ਕਿ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹ ਇੱਕ ਇੱਕ ਕਰਕੇ ਖਤਮ ਹੋਣੇ ਸ਼ੁਰੂ ਹੋ ਗਏ, ਮਕਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਕਿ ਰਾਜਾਂ ਦੀ ਹਰੇਕ ਚੀਜ਼ ਖੋਲੋ। ਖੇਤੀ ਵਾਲਾ ਵਿਸ਼ਾ ਵੀ ਰਾਜਾਂ ਦੇ ਨਾਲ ਜੁੜਿਆ ਹੋਇਆ।
ਰਾਜਾਂ ਦੇ ਨਾਲ ਜੁੜੇ ਹੋਏ ਸਬਜੈਕਟ ਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਸੀ, ਉਹਨੇ ਜਦੋਂ ਕਾਨੂੰਨ ਬਣਾਏ, ਉਹਨੇ ਨਹੀਂ ਸੀ ਸੋਚਿਆ ਕਿ ਇਹਦਾ ਵਿਰੋਧ ਵੀ ਹੋ ਸਕਦਾ, ਜਾਂ ਕਿਸਾਨ ਇਹਦਾ ਵਿਰੋਧ ਕਰ ਸਕਦੇ, ਕਿਸਾਨਾਂ ਵਰਗਾ ਕੋਈ ਧੜਾ ਖੜਾ ਹੋ ਸਕਦਾ। ਵਿਰੋਧ ਹੋਇਆ, ਔਰ ਕਿਸਾਨ ਇਹ ਗੱਲ ਦੱਸਣ ਦੇ ਵਿੱਚ ਸਫਲ ਹੋ ਗਏ, ਕੋਈ ਮੰਨੇ ਚਾਹੇ ਨਾ, ਕਿ ਇਹ ਰਾਜਾਂ ਦਾ ਵਿਸ਼ਾ ਸੀ, ਤੁਸੀਂ ਇਹਦੇ ਵਿੱਚ ਇੰਟਰਫੇਅਰ ਕੀਤਾ। 26 ਨਵੰਬਰ ਸੰਵਿਧਾਨ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ। ਬੜੇ ਵੱਡੇ ਵੱਡੇ ਭਾਸ਼ਣ ਕੀਤੇ ਗਏ, ਪ੍ਰਧਾਨ ਮੰਤਰੀ ਹੋਰਾਂ ਨੇ ਇੱਥੇ ਪਾਰਲੀਮੈਂਟ ਦੇ ਵਿੱਚ ਤਕਰੀਰ ਕੀਤੀ, ਚੈਨਲਾਂ ਨੇ ਉਹਨੂੰ ਬ੍ਰਾਡਕਾਸਟ ਕੀਤਾ। ਵਿਰੋਧੀ ਧਿਰਾਂ ਗਈਆਂ ਹੀ ਨਹੀਂ, ਉਹਨਾਂ ਨੇ ਬਾਈਕਾਟ ਕੀਤਾ। ਇਹ ਕਿਹਾ ਕਿ ਉਹ ਸੰਵਿਧਾਨ ਦਾ ਬਾਈਕਾਟ ਨਹੀਂ ਕਰਦੇ, ਪਰ ਜਿਹੜਾ ਵਿਅਕਤੀ ਭਾਸ਼ਣ ਕਰ ਰਿਹਾ ਉਹਦਾ ਉਹ ਬਾਈਕਾਟ ਕਰਦੇ ਨੇ। 15 ਵਿਰੋਧੀ ਪਾਰਟੀਆਂ ਗੈਰ ਹਾਜ਼ਰ ਰਹੀਆਂ, ਜਿਹੜੀਆਂ ਕਿ ਦੋਸ਼ ਲਾ ਰਹੀਆਂ ਨੇ ਕਿ ਸਰਕਾਰ ਨੇ ਸੰਸਦੀ ਲੋਕਤੰਤਰ ਨੂੰ ਢਾਹ ਲਾਈ ਹੈ। ਬੀਜੂ ਜਨਤਾ ਦਲ, YSR ਕਾਂਗਰਸ, ਤੇਲੰਗਾਨਾ ਰਾਸ਼ਟਰ ਸਮਿਤੀ, ਬਸਪਾ ਤੇ ਤੇਲਗੂ ਦੇਸਮ ਪਾਰਟੀ ਨੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ। ਇਹ ਪਾਰਟੀਆਂ ਲਗਭਗ ਭਾਰਤੀ ਜਨਤਾ ਪਾਰਟੀ ਦੀਆਂ ਹੀ ਪਾਰਟ ਨੇ, ਸਣੇ ਬਸਪਾ ਦੇ, ਇਹੀ ਇੱਥੇ ਗਏ। ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਕਿ ਇਹ ਪ੍ਰੋਗਰਾਮ ਕਿਸੇ ਸਰਕਾਰ, ਸਿਆਸੀ ਪਾਰਟੀ ਜਾਂ ਪ੍ਰਧਾਨ ਮੰਤਰੀ ਦਾ ਨਹੀਂ, ਸਪੀਕਰ ਸਦਨ ਦਾ ਮਾਣ ਹੁੰਦਾ, ਤੇ ਮਾਣ ਮਰਿਆਦਾ ਵਾਲਾ ਅਹੁਦਾ ਹੈ। ਇਹ ਬਾਬਾ ਸਾਹਿਬ ਅੰਬੇਦਕਰ ਤੇ ਸੰਵਿਧਾਨ ਦੇ ਮਾਣ ਦਾ ਮਾਮਲਾ। ਇਹ ਕਾਂਗਰਸ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਉਹਨਾਂ ਨੇ ਹਮਲਾ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਕਿ ਪਰਿਵਾਰ ਦੇ ਆਧਾਰਿਤ ਪਾਰਟੀਆਂ ਦੇ ਰੂਪ ਦੇ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪੂਰੇ ਭਾਰਤ 'ਚ ਇੱਕ ਸੰਕਟ ਪੈਦਾ ਹੋ ਰਿਹਾ, ਜਿਹੜਾ ਕਿ ਲੋਕਤੰਤਰ 'ਚ ਵਿਸ਼ਵਾਸ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ। ਪਰਿਵਾਰਵਾਦ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ। ਸਵਾਲ ਇਹ ਹੈ, ਪਰਿਵਾਰਵਾਦ ਕਿਹੜੀ ਪਾਰਟੀ ਦੇ ਵਿੱਚ ਇਸ ਵੇਲੇ ਹੈ ਨਹੀਂ? ਕੀ ਪਰਿਵਾਰਵਾਦ ਭਾਜਪਾ 'ਚ ਨਹੀਂ ਹੈ? ਭਾਜਪਾ ਦੇ ਪਹਿਲੇ ਆਗੂਆਂ ਦੇ ਕਿੰਨੇ ਮੁੰਡੇ ਕੁੜੀਆਂ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਜਾਂ ਵੱਖ-ਵੱਖ ਸੂਬਿਆਂ ਦੀ ਰਾਜਨੀਤੀ ਦੇ ਵਿੱਚ ਸਰਗਰਮ ਨੇ? ਬਹੁਤ ਸਾਰੇ ਨੇ। ਪਰਿਵਾਰਵਾਦ ਤਾਂ ਭਾਜਪਾ ਦੇ ਵਿੱਚ ਵੀ ਹੈ। ਦੂਜੀ ਗੱਲ, ਜਿਹੜੀ ਸੰਵਿਧਾਨ ਦਿਵਸ ਦੇ ਤੌਰ ਦੇ ਉੱਤੇ ਗੱਲ ਕਰਨ ਵਾਲੀ ਸੀ, ਉਹ ਤਾਂ ਕਰਨੀ ਨਹੀਂ ਕਿਸੇ ਨੇ, ਕਿ ਸੰਵਿਧਾਨ ਦੇ ਵਿੱਚ ਹੱਕ ਤਾਂ ਹਰੇਕ ਨੂੰ ਹੈ। ਕੀ ਇਹ ਸੰਵਿਧਾਨ ਥੋੜੀ ਕਹਿੰਦਾ ਕਿ ਤੁਸੀਂ ਕੰਧਾਂ ਖੜੀਆਂ ਕਰ ਦਿਓ ਹਾਈਵੇ ਦੇ ਉੱਤੇ, ਤੁਸੀਂ ਤਿੱਖੀਆਂ ਨੁਕੀਲੀਆਂ ਚੀਜ਼ਾਂ ਗੱਡ ਦਿਓ, ਕੰਡੇ ਵਾਲੀਆਂ ਤਾਰਾਂ ਲਾ ਦਿਓ, ਪਾਣੀ ਦੀਆਂ ਬੁਛਾੜਾਂ ਮਾਰੋ, ਸਿਰਫ ਇਸ ਕਰਕੇ ਕਿ ਲੋਕ ਤੁਹਾਡੇ ਕਿਸੇ ਫੈਸਲੇ ਦਾ ਵਿਰੋਧ ਕਿਉਂ ਕਰ ਰਹੇ ਆ? ਸੰਵਿਧਾਨ ਪ੍ਰਤੀ ਵਚਨਬੱਧ ਕੌਣ ਹੈ, ਇਹ ਜ਼ਰੂਰ ਵੇਖਣਾ ਬਣਦਾ ਸੀ। ਸਿਆਸੀ ਪਾਰਟੀਆਂ ਨੇ, ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਬਾਈਕਾਟ ਕਰਕੇ ਇਹ ਮੈਸੇਜ ਦੇਣ ਦਾ ਯਤਨ ਕੀਤਾ, ਔਰ ਉਹਦੇ ਵਿੱਚ ਉਹ ਸਫਲ ਵੀ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿ ਸਿਰਫ ਰੌਲਾ ਪਾ ਦੇਣ ਦੇ ਨਾਲ ਸੰਵਿਧਾਨ ਦੀ ਰਾਖੀ ਨਹੀਂ ਹੁੰਦੀ। ਸੁਪਰੀਮ ਕੋਰਟ ਦੇ ਫੈਸਲੇ ਤੁਸੀਂ ਦੇਖ ਲਓ, ਪੈਗਾਸਸ ਵਾਲੇ ਮਾਮਲੇ ਦੇ ਉੱਤੇ ਦੇਖ ਲਓ, ਕਰੋਨਾ ਵਾਲੇ ਮਾਮਲੇ ਦੇ ਉੱਤੇ ਵੇਖ ਲਓ, ਚਾਹੇ ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਉੱਤੇ ਦੇਖ ਲਓ। ਜੇ ਸੁਪਰੀਮ ਕੋਰਟ ਦਾ ਜੰਦਾ ਕੁੰਡਾ ਨਾ ਹੋਵੇ ਤੇ ਹਾਲਾਤ ਕੀ ਬਣ, ਸੋਚ ਕੇ ਇੱਕ ਕੰਬਣੀ ਛਿੜਦੀ। ਬਿਲਕੁਲ ਜੀ, ਬਿਲਕੁਲ। ਅੱਗੇ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ ਤਾਂ ਹਰੀਸ਼ ਚੌਧਰੀ ਤੇ ਨਿਸ਼ਾਨੇ ਲਾਏ ਆ, ਤੇ ਨਾਲ ਦੀ ਨਾਲ ਉਹਨੇ ਆਪਣੀ ਜਿਹੜੀ ਇੱਕ ਪਾਰਟੀ ਬਣਾਈ ਆ, ਉਸ ਦਾ ਪ੍ਰਧਾਨ ਵੀ ਫਸਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੰਭੀਰ ਸਵਾਲ ਉਠਾਏ ਆ। ਜਿਹੜਾ ਪਹਿਲਾ ਹਰੀਸ਼ ਰਾਵਤ ਪੰਜਾਬ ਮਾਮਲਿਆਂ ਦੇ ਇੰਚਾਰਜ ਸੀ, ਉਹ ਚੋਣ ਲੜਨ ਚਲੇ ਗਏ ਉੱਤਰਾਖੰਡ ਦੇ ਵਿੱਚ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਦੂਜਾ ਹਰੀਸ਼ ਆ ਗਿਆ। ਚਲੋ ਹਰੀਸ਼ ਰਾਵਤ ਨਹੀਂ ਤੇ ਹਰੀਸ਼ ਚੌਧਰੀ ਆ ਗਿਆ। ਹਰੀਸ਼ ਚੌਧਰੀ ਇੱਥੇ ਰਾਜਸਥਾਨ ਦੇ ਵਿੱਚ ਮੰਤਰੀ ਸੀ ਪਹਿਲਾਂ, ਤੇ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਹਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਤਾ। ਹੁਣ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਇਆ ਹੋਵੇ ਤੇ ਉਹ ਆਪਣੇ ਸੂਬੇ ਦੇ ਵਿੱਚ ਰਾਜਨੀਤੀ ਕਰੇ, ਜਦੋਂ ਲੋੜ ਹੈ ਉਹ ਆ ਜੇ। ਹਰੀਸ਼ ਚੌਧਰੀ ਪੱਕੇ ਰੂਪ ਦੇ ਵਿੱਚ ਇੱਥੇ ਚੰਡੀਗੜ੍ਹ ਆ ਗਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਕਿ ਹਰੀਸ਼ ਚੌਧਰੀ ਤਾਂ ਇੱਕ ਕਤਲ ਕੇਸ ਦੇ ਵਿੱਚ ਉਹਦਾ ਨਾਮ ਹੈ, ਉਹ ਨਾਮਜ਼ਦ ਹੈ, ਜਿਹਦੇ ਕਰਕੇ ਉਹਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ, ਨਾ ਕਿ ਉਹਨੇ ਅਹੁਦੇ ਤੋਂ ਅਸਤੀਫਾ ਦਿੱਤਾ। ਇਹ ਕਿਹਾ ਕਿ ਇਸ ਵੇਲੇ ਮੁੱਖ ਮੰਤਰੀ ਦੀ ਤਾਕਤ ਤੇ ਵਿਸ਼ੇਸ਼ ਅਧਿਕਾਰਾਂ ਦਾ ਉਹ ਆਨੰਦ ਮਾਣ ਰਿਹਾ। ਇਹ ਵੀ ਗੱਲ ਕਹੀ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਬੜ ਸਟੈਂਪ ਸਮਝ ਕੇ ਹਦਾਇਤਾਂ ਦੇ ਰਿਹਾ, ਸ਼ਾਇਦ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਹਦਾਇਤਾਂ ਦਿੰਦੀ ਸੀ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਰੀਸ਼ ਚੌਧਰੀ ਦਾ ਕੈਬਨਿਟ ਮੀਟਿੰਗਾਂ ਤੇ ਅਧਿਕਾਰੀਆਂ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣਾ ਗੈਰ ਸੰਵਿਧਾਨਿਕ ਹੈ।
ਉਹਨਾਂ ਨੇ ਇਹ ਕਿਹਾ ਕਿ ਹਰੀਸ਼ ਚੌਧਰੀ ਇੱਕ ਮੰਤਰੀ ਦੇ ਬੰਗਲੇ ਦੇ ਵਿੱਚ ਰਹਿ ਰਿਹਾ ਤੇ ਪੰਜਾਬ ਭਵਨ ਦੇ ਵਿੱਚ ਬਹਿ ਕੇ ਮੁੱਖ ਮੰਤਰੀ, ਮੰਤਰੀਆਂ ਤੇ ਹੋਰਾਂ ਨੂੰ ਹੁਕਮ ਜਾਰੀ ਕਰ ਰਿਹਾ। ਸਵਾਲ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਲਕੁਲ ਠੀਕ ਨੇ, ਵਾਜਬ ਨੇ, ਪਰ ਦੂਜਾ ਸਵਾਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੱਖ ਮੰਤਰੀ ਰਹਿੰਦਿਆਂ ਇਹ ਹਦਾਇਤਾਂ ਕੌਣ ਜਾਰੀ ਕਰਦਾ ਸੀ? ਉਹਨਾਂ ਦੇ ਨੇੜੇ ਤੇੜੇ ਤੇ ਉਹਨਾਂ ਦੇ ਵੱਲੋਂ ਜਿਹੜੇ ਆਊਟਸੋਰਸਿੰਗ ਕੀਤੀ ਗਈ ਸੀ ਮਹਿਕਮਿਆਂ ਦੀ, ਉਹ ਕਿਵੇਂ ਹਦਾਇਤਾਂ ਜਾਰੀ ਕਰਦੇ ਸੀ? ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੁਣ ਯਾਦ ਆਉਣਾ ਸ਼ੁਰੂ ਹੋ ਗਿਆ। ਹਰੀਸ਼ ਚੌਧਰੀ ਇਹਦੇ 'ਚ ਕੋਈ ਸ਼ੱਕ ਨਹੀਂ, ਲੋੜ ਤੋਂ ਵੱਧ ਉਹ ਦਖਲ ਅੰਦਾਜ਼ੀ ਕਰ ਰਿਹਾ, ਪਰ ਇਹ ਦਖਲ ਅੰਦਾਜ਼ੀ ਦੇ ਰਾਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੋਲੇ ਆ। ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਵਰਗੀ ਰਾਜਨੀਤੀ ਕੋਈ ਨਹੀਂ ਕਰ ਸਕਦਾ ਤੇ ਰਾਜਨੀਤੀ ਦੇ ਵਿੱਚ ਉਹਨਾਂ ਕੋਲੇ ਅਜੇ ਬਹੁਤ ਕੁਝ ਬਚਿਆ। ਇੱਕ ਸੁਖਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਉਹਨਾਂ ਨੇ ਆਪਣੀ ਨਵੀਂ ਪਾਰਟੀ ਰਜਿਸਟਰਡ ਕਰਾਈ, ਪੰਜਾਬ ਲੋਕ ਕਾਂਗਰਸ। ਕੱਲ ਦੀਆਂ ਅਖਬਾਰਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਦੋਂ ਜਾਰੀ ਹੋਇਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਏਦਾਂ ਦੀ ਇੱਕ ਪਾਰਟੀ ਰਜਿਸਟ੍ਰੇਸ਼ਨ ਦੇ ਵਾਸਤੇ ਆਈ ਆ ਚੋਣ ਕਮਿਸ਼ਨ ਦੇ ਕੋਲੇ, ਵੀ ਜੇ ਕਿਸੇ ਨੂੰ ਇਤਰਾਜ਼ ਹੈ ਤੇ ਆਪਣਾ ਉਹ ਇਤਰਾਜ਼ ਲਾ ਦੇਵੇ। ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਜਿਹੜੀ ਕਿ ਮਹਿੰਦਰਾ ਬਾਗ ਦੱਸਿਆ ਗਿਆ, ਸਿਸਵਾਂ ਪਿੰਡ ਦੱਸਿਆ ਗਿਆ, ਨੇੜੇ ਗੁਰਦੁਆਰਾ ਆਸ਼ੀਸ਼ ਮਹਿਲ ਦੱਸਿਆ ਗਿਆ, ਮੁੱਲਾਂਪੁਰ ਗਰੀਬਦਾਸ ਤਹਿਸੀਲ ਇਹਦਾ ਐਡਰੈਸ ਦਿੱਤਾ ਗਿਆ। ਇਹ ਕਿਹਾ ਗਿਆ ਕਿ ਇਹਦਾ ਪ੍ਰੈਜ਼ੀਡੈਂਟ ਸੁਖਿੰਦਰ ਸਿੰਘ ਹੈ, ਉਹਦਾ ਚੰਡੀਗੜ੍ਹ ਦਾ ਪਤਾ, ਜਨਰਲ ਸੈਕਟਰੀ ਗੁਰਮੇਹਰ ਸਿੰਘ ਸੇਖੋਂ ਹੈ, ਜਿਹੜਾ ਜੈਂਤੀ ਮਾਜਰੀ ਡਿਸਟ੍ਰਿਕਟ ਖਰੜ ਦਾ, ਤੇ ਇਹਦਾ ਟ੍ਰੇਜਰਰ ਸੁਖ ਸਿਮਰਨ ਸਿੰਘ ਦੱਸਿਆ ਗਿਆ, ਜਿਹੜਾ ਕਿ ਮੋਹਾਲੀ ਦਾ ਰਹਿਣ ਵਾਲਾ। ਜਦੋਂ ਇਹ ਨੋਟਿਸ ਆਇਆ ਤੇ ਨਾਲ ਦੀ ਨਾਲ ਛਾਣਬੀਣ ਇਹ ਵੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਵੀ ਇਹ ਬੰਦੇ ਕਿਹੜੇ। ਪਤਾ ਇਹ ਲੱਗਿਆ ਕਿ ਸੁਖਿੰਦਰ ਸਿੰਘ ਬੈਂਕਾਂ ਦੇ ਨਾਲ 33 ਕਰੋੜ ਰੁਪਏ ਦੇ ਫਰਾਡ ਦੇ ਮਾਮਲੇ ਦੇ ਵਿੱਚ CBI ਦੀ ਜਾਂਚ ਦਾ ਸਾਹਮਣਾ ਕਰ ਰਿਹਾ ਤੇ ਇਸ ਵੇਲੇ ਇਹ ਜਾਂਚ ਜਾਰੀ ਹੈ। ਉਹ ਬੇਸ਼ੱਕ ਉਨੀ ਦੇਰ ਤੱਕ ਦੋਸ਼ੀ ਤਾਂ ਨਹੀਂ ਕਿਹਾ ਜਾ ਸਕਦਾ ਜਿੰਨੀ ਦੇਰ ਤੱਕ ਅਦਾਲਤ ਉਹਨੂੰ ਦੋਸ਼ੀ ਨਹੀਂ ਠਹਿਰਾ ਦਿੰਦੀ, ਪਰ ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਤਰ੍ਹਾਂ ਦਾ ਬੰਦਾ ਹੀ ਲੱਭਿਆ ਜਿਹਦੇ ਉੱਤੇ ਬੈਂਕ ਫਰਾਡ ਦੇ ਦੋਸ਼ ਲੱਗੇ ਆ ਤੇ 33 ਕਰੋੜ ਰੁਪਏ ਦੀ ਜਾਂਚ ਦਾ ਉਹ ਸਾਹਮਣਾ ਕਰ ਰਿਹਾ। ਬਿਲਕੁਲ ਜੀ, ਜੋ ਕੁਛ ਕੈਪਟਨ ਸਾਹਿਬ ਨੇ ਕੀਤਾ, ਇੱਦਾਂ ਦੇ ਬੰਦੇ ਰੱਖਣੇ ਆ ਉਹਨਾਂ ਨੇ। ਅੱਗੇ ਨਵਜੋਤ ਸਿੱਧੂ ਦੀ ਗੱਲ ਕਰੀਏ, ਉਹ ਆਪਣੀ ਸਰਕਾਰ ਦੇ ਉੱਤੇ ਨਿਸ਼ਾਨੇ ਤਾਂ ਸਾਧਦਾ ਰਹਿੰਦਾ ਆ, ਤੇ ਪਰ ਕੁਝ MLA ਆ ਉਹਨਾਂ ਨੇ ਵੀ ਸਿੱਧੂ ਦੇ ਖਿਲਾਫ ਬਗਾਵਤ ਕੀਤੀ ਹੈ। ਦੇਖੋ, ਸ਼ਾਇਦ ਪਤਾ ਨਹੀਂ ਇਹ ਕਾਂਗਰਸ ਦੀ ਇੱਕ ਸਟ੍ਰੈਟਜੀ ਆ ਜਿਹਦੇ ਤਹਿਤ ਉਹ ਨਵਜੋਤ ਸਿੰਘ ਸਿੱਧੂ ਤੋਂ ਵੀ ਇਹ ਸਵਾਲ ਉਠਵਾਈ ਜਾਂਦੀ ਆ। ਉਧਰ ਜੇ ਕੰਮਕਾਰ ਕਰਨ ਦੀ ਗੱਲ ਹੋਵੇ ਤੇ ਕੀਤਾ ਕੱਖ ਵੀ ਨਹੀਂਗਾ। ਉਹਨੇ ਸਰਕਾਰ ਨੇ ਮੀਟਿੰਗਾਂ ਕੀਤੀਆਂ ਨੇ ਜਾਂ ਐਲਾਨ ਉਹਨਾਂ ਨੇ ਕੀਤੇ ਆ, ਇਸ ਤੋਂ ਬਿਨਾਂ ਤਾਂ ਹੋਰ ਕੱਚ ਉਹਨਾਂ ਨੇ ਕੀਤਾ ਹੀ ਨਹੀਂਗਾ। ਕਿੰਨੇ ਐਲਾਨ ਕੀਤੇ ਆ ਉਹਦੇ ਜੇ ਤੁਸੀਂ ਡਿਟੇਲ ਦੇ ਉੱਤੇ ਜਾਂਦੇ ਹੋ, ਚਰਨਜੀਤ ਸਿੰਘ ਚੰਨੀ ਹੋਰਾਂ ਨੇ 65 ਕੁ ਦਿਨਾਂ ਦੀ ਸਰਕਾਰ ਦੇ ਦੌਰਾਨ 12 ਕੈਬਨਿਟ ਮੀਟਿੰਗ ਕੀਤੀਆਂ ਨੇ, 85 ਤੋਂ ਜ਼ਿਆਦਾ ਫੈਸਲੇ ਲਏ ਆ। ਇਹ ਫਿਗਰ ਸੰਭਾਲ ਕੇ ਰੱਖਣਾ, ਅੱਜ ਤੱਕ ਦੀਆਂ ਨੇ। 12 ਕੈਬਨਿਟ ਮੀਟਿੰਗਾਂ ਦੇ ਵਿੱਚ 85 ਫੈਸਲੇ ਲਏ ਆ। ਇਹਨਾਂ ਫੈਸਲਿਆਂ ਦੇ ਵਿੱਚ ਬਹੁਤ ਸਾਰੇ ਵੱਡੇ ਫੈਸਲੇ ਵੀ ਨੇ। ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਇਹ ਸਾਰਾ ਕੁਝ ਲਾਗੂ ਕਰ ਦਿੱਤਾ। ਰਿਐਲਿਟੀ ਕੀ ਆ ਕਿ 85 ਫੈਸਲਿਆਂ ਦੇ ਵਿੱਚੋਂ 8 ਫੈਸਲੇ ਲਾਗੂ ਹੋਏ ਨੇ, 77 ਅਜੇ ਲਾਗੂ ਹੋਣ ਦੀ ਉਡੀਕ ਕਰ ਰਹੇ ਆ। 8 ਜਿਹੜੇ ਫੈਸਲਿਆਂ ਦੇ ਵਿੱਚੋਂ 5 ਇਸ ਤਰ੍ਹਾਂ ਦੇ ਨੇ ਜਿਹਨੂੰ ਤੁਰੰਤ ਲਾਗੂ ਕਰਨਾ ਸਰਕਾਰ ਦੀ ਮਜਬੂਰੀ ਸੀ। ਜਿਹੜੇ ਰਹਿੰਦੇ 77 ਨੇ ਕੈਬਨਿਟ ਦੇ ਫੈਸਲੇ, ਉਹਦੇ ਵਿੱਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਚੋਣ ਜ਼ਾਬਤਾ ਲੱਗ ਜਾਵੇ ਤੇ ਮੁੜ ਕੇ ਸਰਕਾਰ ਇਹ ਕਹਿਣ ਜੋਗੀ ਹੋਵੇ, ਦੇਖੋ ਜੀ ਅਸੀਂ ਤਾਂ ਬੜਾ ਕੁਝ ਕੀਤਾ ਸੀਗਾ, ਅਸੀਂ ਤਾਂ ਬਹੁਤ ਕੁਝ ਕਰਨਾ ਚਾਹੁੰਦੇ ਸੀਗੇ, ਪਰ ਕਰੀਏ ਕੀ ਇਸ ਮਾਮਲੇ ਦੇ ਵਿੱਚ ਹੁਣ ਚੋਣ ਜ਼ਾਬਤਾ ਲੱਗ ਗਿਆ। 5.5 ਰੁਪਏ ਰੇਤ ਕਿੱਥੇ ਮਿਲਦੀ ਆ ਇਹ ਨਹੀਂ ਸਮਝ। 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਬਕਾਏ ਮਾਫ ਕਰਨੇ ਸੀਗੇ, VIP ਲੋਕਾਂ ਦੇ ਮਾਫ ਹੋ ਗਏ ਜਾਂ ਫਿਰ ਸਿਆਸਤਦਾਨਾਂ ਦੇ ਮਾਫ ਹੋ ਗਏ, ਆਮ ਬੰਦੇ ਦਾ ਤਾਂ ਕੋਈ ਮਾਫ ਨਹੀਂ ਹੋਇਆ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਸਵਾਲ ਚੁੱਕੀ ਜਾਂਦੇ ਆ। ਨਵਜੋਤ ਸਿੰਘ ਸਿੱਧੂ ਹੋਰੀ ਉਸੇ ਪਾਰਟੀ ਦੇ ਪ੍ਰੈਜ਼ੀਡੈਂਟ ਨੇ। ਜੇ ਉਹ ਇਹ ਫੈਸਲੇ ਲਾਗੂ ਕਰਵਾ ਕੇ ਤੇ ਪ੍ਰੈਸ ਕਾਨਫਰੰਸ ਕਰਨ ਤੇ ਗੱਲ ਸਮਝ ਆਉਂਦੀ ਆ ਵੀ ਸਿੱਧੂ ਸਾਹਿਬ ਬਹੁਤ ਕਮਾਲ ਦਾ ਕੰਮ ਕਰ ਰਹੇ ਆ, ਪਰ ਉਹ ਸਿਰਫ ਸਵਾਲ ਖੜੇ ਕਰ ਰਹੇ ਆ। ਜਦੋਂ ਸਵਾਲ ਖੜੇ ਕਰ ਰਹੇ ਆ ਤੇ ਹੁਣ ਉਹਨਾਂ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ। ਐਕਚੁਅਲੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੱਲ ਪੰਗਾ ਲੈ ਲਿਆ ਸੁਨੀਲ ਜਾਖੜ ਹੋਰਾਂ ਦੇ ਨਾਲ। ਇਹ ਕਹਿਤਾ ਕਿ ਜਿਹੜੇ ਮੇਰੇ ਤੋਂ ਪਹਿਲਾਂ ਪ੍ਰਧਾਨ ਸੀਗੇ ਉਹਨਾਂ ਨੇ ਤਾਂ ਕੋਈ ਮੁੱਦਾ ਹੀ ਨਹੀਂ ਉਠਾਇਆ। ਉਹਨਾਂ ਦੇ ਸਵਾਲ ਦਾ ਜਵਾਬ ਹਾਲਾਂਕਿ ਅਕਬਰ ਇਲਾਹਾਬਾਦੀ ਦੇ ਸ਼ੇਰ ਦੇ ਨਾਲ ਸੁਨੀਲ ਜਾਖੜ ਹੋਰਾਂ ਨੇ ਦਿੱਤਾ।
ਇਹ ਕਹਿ ਕੇ ਕਿ बुत हमको कहे काफिर अल्लाह की मर्जी है, सूरज में लगे धब्बा फितरत के करिश्मे है, बरकत जो नहीं होती नीयत की खराबी है। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਨੀਤ ਦੇ ਉੱਤੇ ਸਵਾਲ ਚੁੱਕ ਦਿੱਤੇ। ਉੱਥੋਂ ਸਵਾਲ ਚੁੱਕੇ ਤੇ ਦੋ ਜਿਹੜੇ ਐਮਐਲਏ ਸੀ ਉਹਨਾਂ ਨੇ ਫਿਰ ਮੁੜ ਕੇ ਸਵਾਲ ਚੁੱਕ ਦਿੱਤੇ। ਇਹਨਾਂ ਐਮਐਲਏ ਨੇ ਇਹ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਸਵਾਲ ਤਾਂ ਠੀਕ ਚੁੱਕ ਰਹੇ ਆ, ਪਰ ਉਹਨਾਂ ਦੇ ਸਵਾਲ ਚੁੱਕਣ ਦਾ ਪਲੇਟਫਾਰਮ ਗਲਤ ਹੈ। ਉਹ ਪਾਰਟੀ ਪਲੇਟਫਾਰਮ ਦੇ ਉੱਤੇ ਸਵਾਲ ਚੁੱਕਣ। ਔਰ ਕੁਲਵੀਰ ਸਿੰਘ ਜੀਰਾ ਤੇ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਮੀਤ ਸਿੰਘ ਪਾੜਾ ਨੇ ਇਹ ਗੱਲ ਕਹੀ ਕਿ ਇਉਂ ਜਨਤਕ ਤੌਰ ਦੇ ਉੱਤੇ ਸਵਾਲ ਚੁੱਕ ਕੇ ਉਹ ਤਾਂ ਸਰਕਾਰ ਨੂੰ ਕਮਜ਼ੋਰ ਕਰ ਰਹੇ ਆ। ਉਧਰ ਅਸ਼ਵਨੀ ਸੇਖੜੀ ਨੇ ਵੀ ਮੋਰਚਾ ਖੋਲਤਾ ਤ੍ਰਿਪਤ ਰਜਿੰਦਰ ਬਾਜਵਾ ਦੇ ਖਿਲਾਫ। ਇਹ ਕਿਹਾ ਕਿ ਸਿਕਸ ਫਾਰ ਜਸਟਿਸ ਵਾਲੇ ਜਿਹੜਾ ਅਵਤਾਰ ਸਿੰਘ ਪੰਨੂ ਆ, ਉਹਦੇ ਸਕੇ ਭਰਾ ਨੂੰ ਸੀਨੀਅਰ ਚੇਅਰਮੈਨ ਬਣਾਉਣਾ ਖਤਰੇ ਦੀ ਘੰਟੀ ਆ, ਜਿਹਦੀ ਜਾਂਚ ਹੋਣੀ ਚਾਹੀਦੀ ਆ। ਮਤਲਬ ਕਿ ਕਾਂਗਰਸ ਦੇ ਅੰਦਰੋਂ ਸਵਾਲ ਜਿੰਨੇ ਉੱਠ ਰਹੇ ਨੇ, ਇੰਨੇ ਸਵਾਲ ਤਾਂ ਵਿਰੋਧੀ ਧਿਰਾਂ ਨਹੀਂ ਖੜੀਆਂ ਕਰ ਰਹੀਆਂ ਇਸ ਵੇਲੇ ਕਾਂਗਰਸ ਦੀ ਸਰਕਾਰ ਦੇ ਉੱਤੇ, ਜਿੰਨੇ ਉਹਦੇ ਆਪਣੇ ਹੀ ਖੜੇ ਕਰੀ ਜਾ ਰਹੇ ਨੇ। ਜੀ ਬਿਲਕੁਲ, ਪਤਾ ਨਹੀਂ ਵੈਸੇ ਇਹਦੇ ਪਿੱਛੇ ਹੈ ਕੀ ਆ। ਤੇ ਬਾਕੀ ਪੰਜਾਬ ਦੇ ਮੰਤਰੀ ਜਿਹੜੇ ਆ ਅੰਦੋਲਨਕਾਰੀਆਂ ਨੂੰ ਵਧਾਈ ਵੀ ਦੇ ਰਹੇ ਆ, ਪਰ ਦੂਜੇ ਪਾਸੇ ਉਹਨਾਂ ਦੇ ਉੱਤੇ ਪਰਚੇ ਵੀ ਦਰਜ ਹੋ ਰਹੇ ਆ। ਕਿਉਂਕਿ ਕੱਲ ਇੱਕ ਦੂਜੇ ਤੋਂ ਮੂਹਰੇ ਹੋ ਕੇ ਵਧਾਈਆਂ ਦੇ ਰਹੇ ਸੀਗੇ ਕਿ ਕਿਸਾਨਾਂ ਨੇ ਬਹੁਤ ਵੱਡਾ ਅੰਦੋਲਨ ਜਿੱਤਿਆ, ਅੰਦੋਲਨ ਕਰਨਾ ਉਹਨਾਂ ਦਾ ਹੱਕ ਹੈ, ਇਹ ਵੀ ਕਹਿ ਰਹੇ ਸੀਗੇ। ਤੇ ਸੰਵਿਧਾਨ ਉਹਨਾਂ ਨੂੰ ਅੰਦੋਲਨ ਕਰਨ ਦੀ ਇਜਾਜ਼ਤ ਦਿੰਦਾ ਤੇ ਉਹਨਾਂ ਨੇ ਇਸ ਸੰਵਿਧਾਨ ਦੀ ਵਰਤੋਂ ਬੜੇ ਤਰੀਕੇ ਦੇ ਨਾਲ ਸ਼ਾਂਤਮਈ ਰਹਿ ਕੇ ਕੀਤੀ ਹੈ। ਇਹ ਵਧਾਈਆਂ ਦੇ ਰਹੇ ਸੀ ਸਾਰੇ। ਜਿਹੜੇ ਕੱਚੇ ਮੁਲਾਜ਼ਮ ਨੇ, ਜਿਨ੍ਹਾਂ ਨੂੰ 36,000 ਕੱਚੇ ਮੁਲਾਜ਼ਮ ਪੱਕੇ ਕੀਤੇ, ਇਹਦੇ ਸਾਈਨ ਬੋਰਡ ਫਲੈਕਸਾਂ ਵੱਡੀਆਂ ਵੱਡੀਆਂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਫੋਟੋ ਲਾ ਕੇ ਕੀਤੀਆਂ ਹੋਈਆਂ ਨੇ। ਹੁਣ ਇਹ ਕੱਚੇ ਮੁਲਾਜ਼ਮ ਜਿਹੜੇ ਨੇ ਉਹ ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਕਰ ਰਹੇ ਆ। ਇਹ ਉਹਨਾਂ ਨੂੰ ਇਹ ਪਤਾ ਕਿ ਅਗਲੇ 8-10 ਦਿਨਾਂ ਦੇ ਵਿੱਚ ਉਹਨਾਂ ਨੂੰ ਪੱਕੇ ਕਰਤਾ, ਨਹੀਂ ਤਾਂ ਕਿਸੇ ਨੇ ਨਹੀਂ ਕਰਨਾ। ਮੁੜ ਕੇ ਚੋਣ ਜ਼ਾਬਤਾ ਲੱਗ ਜਾਣਾ। ਅਗਲੀ ਸਰਕਾਰ ਆਉਂਦਿਆਂ ਸਾਰ ਕੋਈ ਕੱਚੇ ਮੁਲਾਜ਼ਮ ਪੱਕੇ ਕਰਨ ਵਾਲੇ ਪਾਸੇ ਥੋੜੀ ਤੁਰੂਗੀ, ਬਿਲਕੁਲ ਵੀ ਨਹੀਂ ਤੁਰੂਗੀ। ਉਹ ਤਾਂ ਅਖੀਰਲੇ ਸਾਲ ਦੇਖੂਗੀ ਕਿ ਕੀ ਕਰਨਾ ਇਸ ਮਾਮਲੇ ਤੇ। ਪਹਿਲਾਂ ਤਾਂ ਗੁਰੂ ਹਰ ਸਹਾਏ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵਿਰੋਧ ਹੋਇਆ, ਉੱਥੇ 22 ਨੇਮ ਪਰਚਾ ਦਰਜ ਹੋ ਗਿਆ 29 ਜਾਣਿਆਂ ਦੇ ਉੱਤੇ। ਉਹ ਹਿੰਸਕ ਨਹੀਂ ਸਨ, ਇੱਟਾ ਵੱਟਾ ਹੀ ਨਹੀਂ ਉਹਨਾਂ ਨੇ ਮਾਰੇ, ਉਹਨਾਂ ਨੇ ਕੋਈ ਡੰਡਾ ਨਹੀਂ ਮਾਰਿਆ ਕਿਸੇ ਗੱਡੀ ਦੇ ਉੱਤੇ, ਨਾਰੇ ਲਾਏ ਨੇ ਨਾ। ਨਾਰੇ ਲਾਉਣ ਦਾ ਤਾਂ ਹੱਕ ਆ ਉਹਨਾਂ ਨੂੰ। ਕੱਲ ਮੁਕਤਸਰ ਦੇ ਵਿੱਚ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਗ੍ਰਹਿ ਮੰਤਰੀ ਨੇ ਤੇ ਰਾਜਾ ਵੜਿੰਗ ਜਿਹੜੇ ਕਿ ਟਰਾਂਸਪੋਰਟ ਮੰਤਰੀ ਨੇ, ਇਹ ਗਏ ਹੋਏ ਸੀ ਕੁਝ ਉਦਘਾਟਨ ਕਰਨ ਦੇ ਵਾਸਤੇ। ਉੱਥੇ ਵੀ ਪਹੁੰਚ ਗਏ ਕੱਚੇ ਮੁਲਾਜ਼ਮ, ਜ਼ੋਰਦਾਰ ਵਿਰੋਧ ਕੀਤਾ ਉਹਨਾਂ ਨੇ, ਨਾਅਰੇਬਾਜ਼ੀ ਕੀਤੀ। ਉਤਰ ਕੇ ਗੱਲਬਾਤ ਕਰਨ ਦੇ ਵਾਸਤੇ ਚਲੇ ਗਏ ਰਾਜਾ ਵੜਿੰਗ ਹੋਰੀ, ਗੱਲਬਾਤ ਕਰ ਰਹੇ ਸੀ ਤੇ ਨਾਲ ਪਿੱਛੋਂ ਗੱਡੀ ਚੋਂ ਉਤਰ ਕੇ ਸੁਖਜਿੰਦਰ ਸਿੰਘ ਰੰਧਾਵਾ ਵੀ ਆ ਗਏ। ਇਹ ਕਿਹਾ ਕਿ ਸਾਨੂੰ ਸਮਾਂ ਦਿਓ, ਅਸੀਂ ਕਰਾਂਗੇ। ਅੱਗੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਸਮਾਂ ਤਾਂ 4.5 ਸਾਲ ਦੇ ਰੱਖਿਆ, ਹੁਣ ਸਮਾਂ ਸਾਡਾ, ਅਸੀਂ ਵਿਰੋਧ ਕਰਨਾ। ਇਸੇ ਗੱਲ ਤੋਂ ਜਿਹੜੇ ਸੀ ਉਹ ਔਖੇ ਹੋ ਗਏ। ਸੁਖਜਿੰਦਰ ਸਿੰਘ ਰੰਧਾਵਾ ਧਮਕੀ ਦੇ ਦਿੱਤੀ ਕਿ ਜੋ ਕਰਨਾ ਕਰ ਲੋ। ਇਹ ਵੀ ਕਹਿ ਦਿੱਤਾ ਡਿਪਟੀ ਕਮਿਸ਼ਨਰ ਨੂੰ ਸੱਦ ਕੇ ਕਿ ਜਿਹੜੇ ਇਹ ਅੱਜ ਦੇ ਰੋਸ ਮੁਜ਼ਾਹਰੇ 'ਚ ਸ਼ਾਮਲ ਹੋਏ ਆ, ਸਾਰਿਆਂ ਨੂੰ ਆਇਡੈਂਟੀਫਾਈ ਕਰਕੇ ਸਾਰਿਆਂ ਨੂੰ ਸਸਪੈਂਡ ਕਰ ਦਿਓ। ਇਹ ਹੁਕਮ ਦੇ ਦਿੱਤਾ। ਇਹ ਹੁਕਮ ਉਸ ਵੇਲੇ ਦੇ ਦਿੱਤਾ ਜਦੋਂ ਇਲੈਕਸ਼ਨਾਂ ਦੇ ਵਿੱਚ ਮਹੀਨਾ ਰਹਿ ਗਿਆ। ਬੜਾ ਇਸ ਤਰੀਕੇ ਦਾ ਵਤੀਰਾ ਜਿਹੜਾ ਸੀਗਾ ਉਹ ਗਲਤ ਵਤੀਰਾ ਸੀ। ਪਹਿਲੀ ਤਾਂ ਗੱਲ, ਜਾਂ ਤਾਂ ਤੁਹਾਡੇ ਕੋਲੇ ਇੰਨੀ ਫੋਰਸ ਹੈਗੀ ਆ, ਤੁਸੀਂ ਗ੍ਰਹਿ ਮੰਤਰੀ ਹੋ, ਉਹ ਫੋਰਸ ਦੇ ਰਾਹੀਂ ਤੁਸੀਂ ਉੱਥੋਂ ਨਿਕਲ ਜਾਓ, ਜਾਂ ਤਾਂ ਇਹ ਤਰੀਕਾ। ਜੇ ਤੁਸੀਂ ਨਹੀਂ ਨਿਕਲਣਾ, ਜੇ ਤੁਸੀਂ ਉਤਰ ਕੇ ਗੱਲ ਕਰਨ ਦੇ ਵਾਸਤੇ ਆਏ ਹੋ ਉਹਨਾਂ ਦੇ ਨਾਲ, ਤੇ ਤੁਹਾਡੇ ਉਹ ਆਪਣੇ ਨੇ, ਇੱਥੋਂ ਦੇ ਬਾਸ਼ਿੰਦੇ ਨੇ, ਉਹ ਪੰਜਾਬੀ ਘਰਾਂ ਦੇ ਧੀਆਂ ਪੁੱਤ ਨੇ, ਉਹਨਾਂ ਦੀ ਗੱਲ ਸੁਣ ਲਓ। ਉਹਨਾਂ ਨੂੰ ਇਹ ਕਹਿ ਦਿਓ ਕਿ ਆ ਮੇਰੇ ਨਾਲ ਮੇਰਾ ਸੈਕਟਰੀ ਆ, ਮੇਰਾ ਨੰਬਰ ਲੈ ਲਓ, ਸਮਾਂ ਨਿਯਤ ਕਰ ਲਓ, ਤੁਸੀਂ ਉੱਥੇ ਚੰਡੀਗੜ੍ਹ 2 4 5 ਜਾਣੇ ਜਿਹੜੇ ਆਉਣਾ ਚਾਹੁੰਦੇ ਆ, ਆ ਜਾਓ, ਤੁਹਾਡੇ ਗੱਲ ਸੁਣ ਲੈਂਦੇ ਆ। ਇਹ ਤਰੀਕਾ ਸੀ। ਉਤਰ ਕੇ ਤੁਸੀਂ ਧਮਕੀਆਂ ਦੇਣ ਲੱਗੇ ਉਹਨਾਂ ਨੂੰ। ਇੱਕ ਪਾਸੇ ਤਾਂ ਤੁਸੀਂ ਇਹ ਕਹੀ ਜਾਂਦੇ ਹੋ ਕਿ ਵਧਾਈਆਂ ਦੇ ਰਹੇ ਹੋ ਕਿਸਾਨਾਂ ਨੂੰ, ਦੂਜੇ ਪਾਸੇ ਉਹਨਾਂ ਨੂੰ ਤੁਸੀਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇਹਨਾਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ, ਕਿ ਕਰ ਲਓ ਜੋ ਕੁਝ ਕਰਨਾ। ਜੇ ਲੋਕ ਕਰਨ ਦੇ ਉੱਤੇ ਆਉਣ ਜੋ ਕੁਝ ਕਰਨਾ, ਤੇ ਉਹਨਾਂ ਨੇ ਹੁਣੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਰਕੇ ਵਿਖਾਇਆ। ਇਹ ਨਹੀਂ ਭੁੱਲਣਾ ਚਾਹੀਦਾ ਕਿ ਇਲੈਕਸ਼ਨਾਂ ਆ ਗਈਆਂ, ਫਿਰ ਲੋਕ ਕਰਨ ਵਾਲੇ ਪਾਸੇ ਤੁਰ ਪਏ ਤੇ ਕਿਸੇ ਨੇ ਲੱਭਣਾ ਨਹੀਂ ਮੁੜ ਕੇ। ਬਿਲਕੁਲ ਜੀ, ਬਿਲਕੁਲ ਸਹੀ ਹੈ। ਤੇ ਅੱਗੇ ਦਿੱਲੀ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਦੀ ਗੱਲ ਕਰੀਏ, ਇਹ ਹੋਏ ਆਮੋ ਸਾਹਮਣੇ। ਦੇਖੋ, ਟਵਿੱਟਰ ਦੇ ਉੱਤੇ ਦੋਨੋਂ ਬਹਿਸ ਕਰ ਰਹੇ ਆ। ਅੱਛਾ, ਇਹ ਬਹਿਸ ਬੜੀ ਚੰਗੀ ਆ।
ਇਹ ਤੰਦਰੁਸਤ ਬਹਿਸ ਹੈ। ਜੇ ਇਹ ਨਿੱਜੀ ਪੱਧਰ ਦੇ ਉੱਤੇ ਨਾ ਉਤਰ ਆਵੇ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਰਾਂ ਨੇ ਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਸਿੱਖਿਆ ਮਾਡਲ ਦੇ ਉੱਤੇ ਆਪਸ ਚ ਭਿੜੇ ਆ। ਇਹ ਭੇੜ ਬੜਾ ਵਧੀਆ ਜੀ। ਪ੍ਰਗਟ ਸਿੰਘ ਹੋਰਾਂ ਨੇ ਮਨੀਸ਼ ਸਿਸੋਦੀਆ ਦੇ ਸਿੱਖਿਆ ਸੁਧਾਰਾਂ ਦੇ ਮਾਮਲੇ ਦੇ ਉੱਤੇ ਖੁੱਲੀ ਬਹਿਸ ਦੀ ਚੁਣੌਤੀ ਕਬੂਲ ਕਰ ਲਈ। ਥੋੜੇ ਸਮੇਂ ਤੋਂ ਬਾਅਦ ਮਨੀਸ਼ ਸਿਸੋਦੀਆ ਹੋਰਾਂ ਨੇ ਪ੍ਰਗਟ ਸਿੰਘ ਹੋਰਾਂ ਦੀ ਸ਼ਰਤ ਵੀ ਪ੍ਰਵਾਨ ਕਰ ਲਈ। ਐਕਚੁਅਲੀ ਮਨੀਸ਼ ਸਿਸੋਦੀਆ ਨੇ ਪਿਛਲੇ ਦਿਨੀ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਸ਼ਲਾਘਾ ਕੀਤੀ ਸੀ ਤੇ ਪੰਜਾਬ ਦੇ ਸਿੱਖਿਆ ਢਾਂਚੇ ਤੇ ਸਵਾਲ ਖੜੇ ਕੀਤੇ ਸੀ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਰਾਂ ਨੇ ਟਵੀਟ ਕਰਕੇ ਮਨੀਸ਼ ਸਿਸੋਦੀਆ ਦੀ ਬਹਿਸ ਦੀ ਚੁਣੌਤੀ ਨੂੰ ਕਬੂਲ ਕੀਤਾ ਤੇ ਇਹ ਕਿਹਾ ਕਿ ਇਸ ਮਾਮਲੇ ਤੇ ਬਹਿਸ ਕਰਨਗੇ ਕਿ ਸਿਰਫ 10 ਸਕੂਲਾਂ ਤੇ ਕਰੋੜਾਂ ਰੁਪਏ ਖਰਚਣੇ ਜਾਇਜ਼ ਨੇ ਜਾਂ ਸੂਬੇ ਦੇ ਸਕੂਲਾਂ ਨੂੰ ਲੋੜ ਮੁਤਾਬਕ ਫੰਡ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤ ਦੇਣੀ ਜਾਇਜ਼ ਹੈ। ਸਿੱਖਿਆ ਮੰਤਰੀ ਨੇ ਜਲੰਧਰ ਸਰਕਟ ਹਾਊਸ ਦੇ ਵਿੱਚ ਇਹ ਗੱਲ ਕਹੀ ਕਿ ਸੂਬਿਆਂ ਦੀ ਮਾੜੀ ਹਾਲਤ ਤੇ ਗ੍ਰਾਂਟਾਂ ਦੇ ਵੰਡ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਵਿਤਕਰੇ ਦੀ ਤੁਲਨਾ ਵੀ ਬਹਿਸ ਦੇ ਵਿੱਚ ਕੀਤੀ ਜਾਊਗੀ। ਇਹ ਵੀ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ 250 ਸਕੂਲਾਂ ਦੀ ਤੁਲਨਾ ਕੀਤੀ ਜਾਊਗੀ, ਜਿਹਨੂੰ ਸਿਸੋਦੀਆ ਹੋਰਾਂ ਨੇ ਪ੍ਰਵਾਨ ਕਰ ਲਿਆ। ਉਹਨਾਂ ਨੇ ਕਿਹਾ ਠੀਕ ਹੈ, 250 ਸਕੂਲ ਤੁਸੀਂ ਲੈ ਲਓ ਪੰਜਾਬ ਦੇ, 250 ਸਕੂਲ ਅਸੀਂ ਦਿੰਨੇ ਆ ਦਿੱਲੀ ਦੇ, ਤੁਸੀਂ ਟੀਮ ਬਣਾ ਲਓ, ਤੁਸੀਂ ਆਪ ਆ ਜਾਓ, ਇੱਕ ਚੈਨਲ ਮਿਥ ਲਓ ਜਿੱਥੇ ਤੁਸੀਂ ਇਸ ਮਾਮਲੇ ਦੇ ਉੱਤੇ ਬਹਿਸ ਕਰਨੀ ਆ। ਅਸੀਂ ਦੱਸਾਂਗੇ ਅਸੀਂ ਸਕੂਲ ਕਿਵੇਂ ਸੁਧਾਰੇ, ਤੁਸੀਂ ਦੱਸੋ ਤੁਹਾਡੇ ਸਕੂਲ ਕਿਉਂ ਨਹੀਂ ਸੁਧਰੇ, ਜਾਂ ਜੇ ਸੁਧਾਰੇ ਆ ਤਾਂ ਕਿਵੇਂ ਸੁਧਰੇ ਆ। ਹੁਣ ਅਜੇ ਪ੍ਰਗਟ ਸਿੰਘ ਹੋਰਾਂ ਨੇ ਇਹ ਤਾਂ ਨਹੀਂ ਦੱਸਿਆ ਵੀ ਕਿਹੜੇ ਚੈਨਲ ਦੇ ਉੱਤੇ ਉਹ ਬਹਿਸ ਕਰਨਗੇ, ਪਰ ਮਨੀਸ਼ ਸਿਸੋਦੀਆ ਹੋਰਾਂ ਨੇ ਕਹਿਤਾ ਵੀ 250 ਵਾਲੀ ਤੇ ਕਰਨੀ 250 ਤੇ ਕਰ ਲਓ। ਪਹਿਲਾਂ ਦੱਸਦੀ ਉਹਨਾਂ ਨੇ ਕਿਹਾ ਅਸੀਂ 250 ਦੇਵਾਂਗੇ ਦਿੱਲੀ ਦੇ ਸਕੂਲ, 250 ਤੁਸੀਂ ਲਿਆਓ। ਇਹ ਬੜੀ ਚੰਗੀ ਬਹਿਸ ਹੈ, ਇਹ ਹੋਣੀ ਨਹੀਂ ਗੀ, ਇਹ ਵੀ ਆ ਹੋਣੀ ਨਹੀਂ ਗੀ। ਪ੍ਰਗਟ ਸਿੰਘ ਹੋਰੀ ਬਹਿਸ ਦੀ ਚੁਣੌਤੀ ਤਾਂ ਸਵੀਕਾਰ ਕਰ ਚੁੱਕੇ ਹੋਏ ਆ, ਪਰ 4.5 ਸਾਲਾਂ ਦੇ ਵਿੱਚ ਜਿਵੇਂ ਪੰਜਾਬ ਦੇ ਸਿੱਖਿਆ ਤੰਤਰ ਦਾ ਜਲੂਸ ਕੱਢਿਆ ਗਿਆ, ਬੱਚਿਆਂ ਤੋਂ ਫੇਸਬੁੱਕ ਪੇਜ ਲਾਈਕ ਕਰਵਾਏ ਗਏ ਆ, ਉਹਨੂੰ ਸ਼ੇਅਰ ਕਰਵਾਏ ਗਏ ਆ, ਉਹ ਕਾਗਜ਼ੀ ਕਾਰਵਾਈਆਂ ਨੇ ਸਾਰੀਆਂ। ਰਿਐਲਿਟੀ ਦੇ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਦਾ ਜੋ ਹਸ਼ਰ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਗਾ। ਪਰ ਮੈਂ ਸਮਝਦਾ ਜੀ ਕਿ ਇਹ ਬਹਿਸ ਸਿੱਖਿਆ ਖੇਤਰ ਦੇ ਨਾਲ ਨਾਲ ਸਿਹਤ ਖੇਤਰ ਦੇ ਉੱਤੇ ਵੀ ਸਿਹਤ ਮੰਤਰਾਲੇ ਨੇ ਜਿਹੜੇ ਉਹਨਾਂ ਦੇ ਨਾਲ ਵੀ ਹੋ ਜੇ ਤੇ ਸ਼ਾਇਦ ਹੋ ਸਕਦਾ ਪੰਜਾਬ ਦੇ ਲੋਕਾਂ ਦਾ ਕੁਝ ਭਲਾ ਹੋ ਸਕੇ। ਬਿਲਕੁਲ ਜੀ, ਸਿੱਖਿਆ ਦਾ ਤਾਂ ਮੰਦਾ ਹਾਲ ਹੈ ਜੀ ਪੰਜਾਬ ਦੇ ਵਿੱਚ। ਅੱਗੇ ਸੁਖਬੀਰ ਬਾਦਲ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਆ। ਹੁਣ ਉਹਨਾਂ ਨੇ ਫਿਰ ਕਿਹਾ ਕਿ ਮਜੀਠੀਆ ਨੂੰ ਝੂਠੇ ਪਰਚਾ ਕੀਤਾ ਹੋਊਗਾ, ਕਿਸੇ ਕੇਸ ਵਿੱਚ ਫਸਾਇਆ ਜਾਊਗਾ, ਅਸੀਂ ਜੇਲ੍ਹ ਭਰਾਂਗੇ, ਅੰਦੋਲਨ ਸ਼ੁਰੂ ਕਰਾਂਗੇ। ਦੇਖੋ, ਝੂਠੇ ਪਰਚਿਆਂ ਦਾ ਰੌਲਾ ਪਾ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ, ਲਗਾਤਾਰ ਪਾ ਰਹੇ ਨੇ। ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਝੂਠੇ ਪਰਚੇ ਕਿੰਨੇ ਦਰਜ ਹੋਏ, ਉਹਨਾਂ ਦਾ ਬਾਅਦ ਦੇ ਵਿੱਚ ਕੀ ਹੋਇਆ, ਉਹ ਕਿਸੇ ਤੋਂ ਲਿਖਿਆ ਛਿਪਿਆ ਥੋੜੀ ਆ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਅੱਜ 27 ਤਰੀਕ ਹੈ ਸਾਡੇ ਇੱਥੇ, ਅੱਜ ਦੇ ਪਰਚਾ ਤਾਂ ਮੇਰੇ ਤੇ ਵੀ ਦਰਜ ਹੋਇਆ ਸੀ। ਉਹਦੇ ਮੁੜ ਕੇ ਕਿਸ ਤਰੀਕੇ ਨਾਲ ਉਹ ਭੁਗਤਣਾ ਪਿਆ, ਉਹ ਅਕਾਲੀ ਭਾਜਪਾ ਰਾਜ ਦੇ ਵੇਲੇ ਹੀ ਦਰਜ ਹੋਇਆ। ਅੱਜ ਇਹ ਕਹਿੰਦੇ ਆ ਕਿ ਝੂਠੇ ਪਰਚੇ ਦਰਜ ਸਾਡੇ ਉੱਤੇ ਕੀਤੇ ਜਾਣਗੇ। ਜੇ ਮੰਨ ਲਓ ਕੋਈ ਮਾਮਲਾ ਦਰਜ ਹੁੰਦਾ ਤੇ ਫਿਰ ਉਹਨੂੰ ਭੁਗਤ ਲੈਣਾ। ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, ਇਹ ਗੱਲ ਆਖੀ ਕਿ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਉਹਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਵੀ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਦਾ ਵਿਰੋਧ ਕਰਨ ਲਈ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਮੂਹਰੇ ਗ੍ਰਿਫਤਾਰੀਆਂ ਦੇਣਗੇ ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਊਗਾ। ਗੱਲ ਕੁਝ ਜ਼ਿਆਦਾ ਕਹਿ ਗਏ, ਅਕਸਰ ਕਹਿ ਜਾਂਦੇ। ਇਹ ਵੀ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਉਹਨਾਂ ਦੀ ਪ੍ਰਧਾਨਗੀ ਦੀ ਹੇਠ ਹੋਈ, ਇਹਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਰਕਾਰੀ ਸਾਜ਼ਿਸ਼ ਘੜੀ ਜਾ ਰਹੀ ਆ। ਇਹੀ ਮੁੱਖ ਕੇਂਦਰ ਦੇ ਵਿੱਚ ਰਿਹਾ ਕੋਰ ਕਮੇਟੀ ਦੀ ਮੀਟਿੰਗ 'ਚ। ਸਾਜ਼ਿਸ਼ ਕੀ ਹੈ ਇਹ ਨਹੀਂ ਦੱਸ ਰਹੇ ਸੁਖਬੀਰ ਸਿੰਘ ਬਾਦਲ ਹੋਰੀ, ਇਹ ਕਹਿੰਦੇ ਆ ਕਿ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਕਿਹਾ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਵੀ ਕਿਹਾ ਗਿਆ ਕਿ ਗ੍ਰਹਿ ਮੰਤਰੀ ਜਿਹੜੇ ਨੇ ਉਹ ਮੀਟਿੰਗਾਂ ਕਰ ਰਹੇ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ। ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਨਸ਼ਿਆਂ ਦੇ ਸਾਰੇ ਕੇਸਾਂ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ 'ਚ ਕਰਾਈ ਜਾਵੇ। ਵੀ 10 ਸਾਲ ਤੁਸੀਂ ਰਹੇ ਉਦੋਂ ਕਿਉਂ ਨਾ ਕਰਵਾ ਲਈ। ਆਈਡੀਆ ਮਾੜਾ ਨਹੀਂਗਾ, ਆਈਡੀਆ ਦੂਜਿਆਂ ਨੂੰ ਦੇਣੇ ਮਾੜੇ ਆ ਨਾ। ਆਪਣੇ ਵਾਰੀ ਆਈ ਤੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਜੇਲ੍ਹ ਭਰੋ ਅੰਦੋਲਨ ਦੀਆਂ ਧਮਕੀਆਂ ਦੇਣ ਲੱਗੇ। ਜਿਸ ਵੇਲੇ ਇਹਨਾਂ ਦੇ ਹਲਕਾ ਇੰਚਾਰਜ ਇੱਥੇ ਫਿਰਦੇ ਸੀ, ਹਰਲ ਕਰਦੇ, ਲੋਕਾਂ ਦੇ ਉੱਤੇ ਮਾਮਲੇ ਦਰਜ ਕਰਾਉਂਦੇ, ਉਸ ਵੇਲੇ ਯਾਦ ਨਹੀਂ ਸੀ ਕਿ ਸੱਤਾ ਹਮੇਸ਼ਾ ਨਹੀਂ ਰਹਿੰਦੀ, ਤਾਕਤ ਹਮੇਸ਼ਾ ਨਹੀਂ ਰਹਿੰਦੀ।
ਜਦੋਂ ਤਾਕਤ ਨਹੀਂ ਰਹਿੰਦੀ ਫਿਰ ਦੂਜਿਆਂ ਨੂੰ ਮੌਕਾ ਜਿਹੜਾ ਉਹ ਮਿਲਦਾ। ਜੇ ਕੇਸ ਦਰਜ ਹੋਊਗਾ ਤੇ ਉਹਦਾ ਸਾਹਮਣਾ ਕਰ ਲੈਣਾ। ਪਹਿਲਾਂ ਹੀ ਇੰਨਾ ਜਿਹੜਾ ਜੀ ਉਹ ਰੌਲਾ ਪਾਉਣ ਦੀ ਜ਼ਰੂਰਤ ਜਿਹੜੀ ਉਹ ਕਿਉਂ ਪੈ ਗਈ, ਜਿੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਤਾਂ ਅੰਦਰ ਦਾ ਕੋਈ ਪਾਲਾ ਮਾਰ ਰਿਹਾ। ਬਿਲਕੁਲ ਕੁਛ ਨਿਕਲਣ ਵਾਲਾ ਹੋਣਾ ਜੀ। ਅਖੀਰ ਦੇ ਵਿੱਚ ਸਿਰਸਾ ਡੇਰੇ ਦੇ ਅਧਿਕਾਰੀਆਂ ਦੀ ਗੱਲ ਕਰੀਏ, ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋਈ, ਵਿਪਾਸਨਾ ਤਾਂ ਲਾਪਤਾ ਹੀ ਹੋਈ ਆ। ਦੇਖੋ, ਇੱਕ ਤਾਂ ਬਾਈਬਲ ਕਲਾਂ ਫਾਇਰਿੰਗ ਵਾਲੇ ਮਾਮਲੇ ਦੇ ਵਿੱਚ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੁਣਵਾਈ ਸੀਗੀ। ਸੁਹੇਲ ਬਰਾੜ ਨੂੰ ਛੱਡ ਕੇ ਜਿਹੜੇ ਬਾਕੀ ਸੀ ਉਹ ਪੇਸ਼ ਹੋਏ ਅਦਾਲਤ ਦੇ ਵਿੱਚ, ਤੇ ਇਹਨਾਂ ਨੇ ਇਹ ਗੋਲੀकांड ਦੇ ਦੌਰਾਨ ਜ਼ਖਮੀ ਹੋਏ ਪੁਲਿਸ ਕਰਮਚਾਰੀਆਂ ਦੇ ਪੱਖ ਨੂੰ ਸ਼ਾਮਲ ਕਰਨ ਦੇ ਵਾਸਤੇ ਤੇ ਪ੍ਰਾਪਰਟੀ ਦੇ ਨੁਕਸਾਨ ਦੇ ਮਾਮਲੇ ਦੇ ਉੱਤੇ ਹੋਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ। ਇਹਦੇ ਜਵਾਬ ਦੇ ਵਿੱਚ SIT ਦੇ ਮੈਂਬਰ SSP ਸਤਿੰਦਰ ਸਿੰਘ ਨੇ ਜਵਾਬ ਦਾਖਲ ਕਰਕੇ ਮੰਨਿਆ ਕਿ ਇਹਦੇ ਦੌਰਾਨ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ, ਉਹਨਾਂ ਦੀ ਮੈਡੀਕਲ ਲੀਗਲ ਰਿਪੋਰਟ ਵੀ ਬਣਾਈ ਗਈ ਸੀ। ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਇਹਦੇ ਤੇ ਕਾਰਵਾਈ ਕੀ ਹੋਈ ਇਹਦਾ ਨਹੀਂ ਕੁਝ ਵੀ ਪਤਾ। ਬਚਾਅ ਪੱਖ ਨੇ ਅਪੀਲ ਕੀਤੀ ਕਿ ਜਦੋਂ ਤੱਕ ਮਾਮਲੇ ਦੇ ਵਿੱਚ ਸਾਰੇ ਨਾਮਜ਼ਦ ਲੋਕ ਪੇਸ਼ ਨਹੀਂ ਹੁੰਦੇ ਉਦੋਂ ਤੱਕ ਦੋਸ਼ ਤੈਅ ਕਰਨ ਦੀ ਕਾਰਵਾਈ ਨਾ ਕੀਤੀ ਜਾਵੇ। 3 ਦਸੰਬਰ ਤੱਕ ਸੁਣਵਾਈ ਅੱਗੇ ਟਲ ਗਈ। ਦੂਜੇ ਪਾਸੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਸਾਹਮਣੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਦੇ ਵਿੱਚੋਂ ਕੋਈ ਨਹੀਂ ਪਹੁੰਚਿਆ। ਡੇਰੇ ਦੇ ਪ੍ਰਬੰਧਕ PR ਨੈਣ ਦੇ ਵੱਲੋਂ ਮੈਡੀਕਲ ਭੇਜ ਦਿੱਤਾ ਗਿਆ। ਜਿਹੜੀ ਚੇਅਰਪਰਸਨ ਹੈ ਵਿਪਾਸਨਾ ਇੰਸਾ, ਉਹਦੇ ਵੱਲੋਂ ਕੋਈ ਜਾਣਕਾਰੀ ਨਹੀਂ ਆਈ ਕਿ ਉਹ ਕਿੱਥੇ ਆ। ਜਿਹੜੇ SIT ਦੇ ਮੁਖੀ ਨੇ ਉਹਨਾਂ ਨੇ ਇਹ ਕਿਹਾ ਕਿ ਤੀਜੀ ਵਾਰੀ ਆ ਜਦੋਂ ਡੇਰੇ ਦੇ ਵਿੱਚੋਂ ਕੋਈ ਨਹੀਂ ਪੇਸ਼ ਹੋਇਆ। ਜੇ ਉਹਨਾਂ ਨੇ ਇਹੀ ਰਵੱਈਆ ਰੱਖਿਆ ਤਾਂ ਮਜਬੂਰੀ ਦੇ ਵਿੱਚ ਕੋਈ ਕਾਰਵਾਈ ਕਰਨੀ ਪਊਗੀ। ਇਹ ਮਜਬੂਰੀ ਬੜੀ ਕਮਾਲ ਦੀ ਆ। ਇਹ ਮਜਬੂਰੀ ਪਹਿਲਾਂ 1.5 ਸਾਲ ਚੱਲਦੀ ਰਹੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਤੇ ਫਿਰ ਇਹ ਮਜਬੂਰੀ 4.5 ਸਾਲ ਵੀ ਚੱਲਦੀ ਰਹੀ ਤੇ ਹੁਣ ਵੀ ਚੱਲੀ ਜਾ ਰਹੀ ਆ। 3 ਵਾਰੀ ਤੁਸੀਂ ਪਹਿਲਾਂ ਕਰ ਚੁੱਕੇ ਹੋ ਤੇ ਅਜੇ ਤੁਸੀਂ ਕਹਿੰਦੇ ਹੋ ਕਿ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵਿਪਾਸਨਾ ਇੰਸਾ ਦਾ ਪਤਾ ਹੀ ਨਹੀਂਗਾ ਕਿ ਉਹ ਕਿੱਥੇ ਆ। ਉਹ ਡੇਰੇ ਦੇ ਵਿੱਚ ਹੈ, ਡੇਰੇ ਦੇ ਅੰਦਰ ਮੌਜੂਦ ਹੈ ਜਾਂ ਨਹੀਂ ਹੈ ਉਹਦਾ ਕੁਝ ਨਹੀਂ ਪਤਾ। ਜਦੋਂ ਪਿਛਲੇ ਦਿਨੀ ਡੇਰੇ ਦੇ ਮੁਖੀ ਤੋਂ ਪੁੱਛਗਿੱਛ ਕਰਨ ਦੇ ਵਾਸਤੇ SIT ਗਈ ਸੀ ਤਾਂ ਉਹਨੇ ਬਹੁਤੇ ਸਵਾਲਾਂ ਦੇ ਜਵਾਬ ਦੇ ਵਿੱਚ ਇਹੀ ਆਖਿਆ ਸੀ, ਮੈਨੂੰ ਨਹੀਂ ਪਤਾ, ਮੈਨੇਜਮੈਂਟ ਨੂੰ ਪਤਾ। ਮੈਨੇਜਮੈਂਟ ਕੌਣ ਹੈ, ਮੈਨੇਜਮੈਂਟ ਦੇ ਵਿੱਚੋਂ ਕੌਣ ਜਵਾਬ ਦੇਊਗਾ, ਕੁਛ ਨਹੀਂ ਜਿਹੜਾ ਉਹ ਪਤਾ। ਇੱਕ ਬਹੁਤ ਗੰਭੀਰ ਸਾਜ਼ਿਸ਼ ਦੇ ਤਹਿਤ ਇਹ ਸਾਰੇ ਅਹਿਮ ਮੁੱਦਿਆਂ ਨੂੰ ਜਾਣ ਬੁੱਝ ਕੇ ਖਿੱਚਿਆ ਜਾ ਰਿਹਾ, ਲਮਕਾਇਆ ਜਾ ਰਿਹਾ, ਤਾਂ ਕਿ ਲੋਕ ਚੇਤਾ ਚੂਤਾ ਜਾਂ ਭੁਲਾ ਕੇ ਹੋਰ ਗੱਲਾਂ ਯਾਦ ਰੱਖ ਲੈਣ, ਇਹਨਾਂ ਨੂੰ ਭੁੱਲ ਜਾਣ। ਬਿਲਕੁਲ ਜੀ, ਕੋਸ਼ਿਸ਼ਾਂ ਤੇ ਇਹੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਤੇ ਹੁਣ ਇਸੇ ਦੇ ਨਾਲ ਸਾਡਾ ਸਮਾਂ ਸਮਾਪਤ ਇੱਥੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।